ਕਿੱਦਾਂ ਰਿਹਾ ਜੀ ਫਿਰ 2022 ਦਾ ਜਿਹੜਾ ਆ ਇਹ ਜਿਹੜਾ ਈਅਰ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ-ਬਹੁਤ ਨਵੇਂ ਸਾਲ ਦੀਆਂ ਵਧਾਈਆਂ ਵੀ। ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵਧੀਆ ਰਿਹਾ ਜੀ 2022 ਇਮੀਗ੍ਰੇਸ਼ਨ ਲਈ ਓਵਰਆਲ ਕਾਫੀ ਵਧੀਆ ਰਿਹਾ। ਆਪਣੇ ਲਈ ਵੀ ਵਧੀਆ ਰਿਹਾ ਤੇ ਸਾਰੇ ਲਾਇਰਸ ਲਈ ਤਕਰੀਬਨ ਮੇਰੇ ਖਿਆਲ ਵਧੀਆ ਰਿਹਾ। ਕਾਫੀ ਲੋਕੀ ਜਿਹੜੇ ਸੀਗੇ ਬਾਰਡਰ ਤੋਂ ਆਏ ਜੇ ਓਵਰਆਲ ਸਿਚੁਏਸ਼ਨ ਦੇਖੀਏ ਤਾਂ ਮੈਜੋਰਿਟੀ ਨੂੰ ਕਹਿ ਸਕਦੇ ਹਾਂ ਕਿ ਬੌਂਡ ਵਗੈਰਾ ਨਹੀਂ ਪਿਆ ਕਿਸੇ ਨੂੰ ਖਾਸ ਤੇ ਮੈਜੋਰਿਟੀ ਜਿਹੜੀ ਜਨਤਾ ਸੀਗੀ ਉਹ ਯੂਐਸ ਦੇ ਵੱਲ ਹੀ ਉਹਨਾਂ ਨੇ ਘੱਲ ਦਿੱਤੀ ਆ ਤੇ ਕਈਆਂ ਦੇ ਤਾਂ ਬਿਆਨ ਵੀ ਨਹੀਂ ਹੋਏ ਜਿਹੜੀ ਵਧੀਆ ਗੱਲ ਆ ਕਿਉਂਕਿ ਬੰਦਾ ਹੁਣ ਆਰਾਮ ਨਾਲ ਆਪਣੇ ਬਿਆਨ ਜਿਹੜੇ ਉਹ ਲਿਖ ਕੇ ਬਿਨਾਂ ਸਟ੍ਰੈਸ ਦੇ ਸਕਦਾ। ਸੋ ਓਵਰਆਲ ਇਮੀਗ੍ਰੇਸ਼ਨ ਲਈ ਜਿਹੜਾ ਸੀਗਾ 2022 ਕਾਫੀ ਵਧੀਆ ਰਿਹਾ। ਵਧੀਆ ਤਾਂ ਰਿਹਾ ਹੁਣ ਕਿ ਸਰਕਾਰ ਦੀ ਆਪਣੀ ਸਿਚੁਏਸ਼ਨ ਹੁੰਦੀ ਹੈ ਜਿਹੜੀ ਇਹ ਵਾਲੀ ਸਰਕਾਰ ਸੀਗੀ ਇਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਕਾਇੰਡ ਆਫ ਕਿ ਲੋਕ ਇਮੀਗ੍ਰੈਂਟਸ ਦੀ ਹੈਲਪ ਕਰਨੀ ਆ ਲੋਕਾਂ ਦੇ ਵਿੱਚ ਕੌਨਫੀਡੈਂਸ ਬਣਾਉਣਾ ਇਮੀਗ੍ਰੇਸ਼ਨ ਦਾ। ਸੋ ਉਹਨਾਂ ਨੇ ਡੱਕਿਆ ਨਹੀਂ। ਸੋ ਸਰਕਾਰਾਂ ਦਾ ਕਾਫੀ ਫਰਕ ਪੈ ਜਾਂਦਾ। ਸੋ ਇਹ ਸਰਕਾਰ ਵਧੀਆ ਸੀਗੀ ਇਮੀਗ੍ਰੈਂਟਸ ਲਈ ਤੇ 2022 ਦੇ ਵਿੱਚ ਇਹਨਾਂ ਨੇ ਰਿਫਾਰਮ ਤਾਂ ਨਹੀਂ ਹੈ ਇਮੀਗ੍ਰੇਸ਼ਨ ਦਾ ਲੈ ਕੇ ਆ ਸਕੇ ਪਰ ਜੋ ਵੀ ਇਹਨਾਂ ਨੇ ਕੀਤਾ ਕਿ ਲੋਕਾਂ ਨੂੰ ਰੋਕਿਆ ਟੋਕਿਆ ਨਹੀਂ ਬਾਹਲਾ ਜੇਲ੍ਹਾਂ 'ਚ ਨਹੀਂ ਤੰਗ ਕੀਤਾ। ਸੋ ਉਹ ਸਾਰੀਆਂ ਚੀਜ਼ਾਂ ਦਾ ਓਵਰਆਲ ਕਹਿ ਸਕਦੇ ਹਾਂ ਕਿ ਪਿਛਲੇ 5-7 ਸਾਲਾਂ ਦੇ ਵਿੱਚ ਇਹ ਬੈਸਟ ਈਅਰ ਸੀਗਾ ਇਮੀਗ੍ਰੇਸ਼ਨ ਦਾ। ਨਹੀਂ ਸੋ ਜਿਹੜੇ ਇਮੀਗ੍ਰੈਂਟ ਆਏ ਅਸਾਈਲਮ ਸੀਕਰ ਜਿਹੜੇ ਸੀਗੇ ਉਹਨਾਂ ਦੇ ਲਈ ਜਿੱਦਾਂ ਤੁਸੀਂ ਦੱਸਿਆ ਵੀ ਖੱਜਲ ਖੁਆਰੀਆਂ ਥੋੜ੍ਹੀਆਂ ਜਿਹੀਆਂ ਘਟੀਆਂ ਇਸ ਬਿਲਕੁਲ ਮਾਮਲੇ 'ਚ। ਉੱਦਾਂ ਆ ਵੀ ਅਜੇ ਵੀ ਟਾਈਟਲ 42 ਦਾ ਰੌਲਾ ਰੱਪਾ ਤਾਂ ਤੁਰਿਆ ਫਿਰਦਾ ਆ। ਸੁਪਰੀਮ ਕੋਰਟ ਨੇ ਵੀ ਹੁਣ ਫਰਵਰੀ 'ਚ ਜਾ ਕੇ ਇਵੈਂਚੁਅਲੀ ਉਸ ਦੀ ਸੁਣਵਾਈ ਜਿਹੜੀ ਉਹ ਲੈਣੀ ਆ। ਸੋ ਦੇਖੋ ਉਦੋਂ ਉਸ ਦੇ ਵਿੱਚ ਕੀ ਬਣਦਾ ਹੈਗਾ ਆ। ਸੋ ਕਾਫੀ ਉਥਲ ਪੁਥਲ ਹੁੰਦੀ ਰਹਿੰਦੀ ਆ, ਚੱਲਦੀ ਰਹਿੰਦੀ ਆ। ਸੋ ਸਾਡੇ ਜਿਹੜੇ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੁੰਦਾ ਆ ਵੀ ਦੇਖੋ ਸਾਲ ਭਰ ਦੇ ਵਿੱਚ ਕਿੰਨਾ ਕੁਛ ਤਬਦੀਲ ਹੋਇਆ, ਕਿੰਨੇ ਕੇਸਾਂ ਦੇ ਉੱਤੇ ਆਪਾਂ ਗੱਲਾਂ ਕੀਤੀਆਂ, ਕਿੱਦਾਂ ਜਿਹੜੇ ਆ ਉਹ ਮਸਲੇ ਜਿਹੜੇ ਉਹ ਚੇਂਜ ਹੁੰਦੇ ਰਹੇ। ਸੋ ਕਈ ਵਾਰੀ ਹਾਰਡ ਐਂਡ ਫਾਸਟ ਰੂਲ ਇਹਦੇ ਵਿੱਚ ਕੋਈ ਨਹੀਂ ਹੈ, ਪੱਥਰ ਤੇ ਲਕੀਰ ਨਹੀਂ ਹੁੰਦੀ। ਇਮੀਗ੍ਰੇਸ਼ਨ ਦੇ ਵਿੱਚ ਕੋਈ ਵੀ ਫਰਕ ਪੈਂਦਾ ਰਹਿੰਦਾ ਆ। ਸੋ ਇਹ ਆਪਣੇ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਆ ਕਿ ਤੁਹਾਨੂੰ ਲੇਟੈਸਟ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਜਿਹੜੀਆਂ ਮਿਲਦੀਆਂ ਰਹਿਣ ਤਾਂ ਜੋ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਕੇਸਾਂ ਦੇ ਉੱਤੇ ਉਹਦਾ ਕੀ ਅਸਰ ਹੁੰਦਾ ਆ। ਫੈਮਿਲੀ ਇਮੀਗ੍ਰੇਸ਼ਨ ਵਾਲਿਆਂ ਦੇ ਲਈ ਕੋਈ ਬਹੁਤਾ ਚੰਗਾ ਨਹੀਂ ਕਹਿ ਸਕਦੇ ਆਪਾਂ। ਇਹ ਸਾਲ ਸਲੋ ਡਾਊਨ ਹੀ ਜਿਹੜਾ ਹੋ ਰਿਹਾ। ਹਾਂਜੀ ਫੈਮਿਲੀ ਇਮੀਗ੍ਰੇਸ਼ਨ ਵਾਲੀ ਮਾੜਾ ਹੀ ਰਿਹਾ ਤੇ ਜਿਹੜੇ ਵੀਜ਼ੇ ਉਹਨਾਂ ਨੇ ਕਹਿ ਲਓ ਨਹੀਂ ਯੂਜ਼ ਕੀਤੇ ਸੀਗੇ ਫੈਮਿਲੀ ਵਾਲੇ ਉਹਨਾਂ ਨੇ ਫੈਮਿਲੀ ਦੇ ਵਿੱਚ ਵਾਪਸ ਨਹੀਂ ਪਾਏ ਤੇ ਫੈਮਿਲੀ ਦੀ ਜਿਹੜੀ ਸੀਗੀ ਕਹਿ ਲਓ ਕਿ ਆਹੀ ਜਿਹੜਾ 2 ਸਾਲਾਂ ਦਾ ਜਿਹੜਾ ਕਾਫੀ ਵੀਜ਼ੇ ਜਿਹੜੇ ਸੀਗੇ ਉਹ ਨੰਬਰ ਖਰਾਬ ਹੋ ਗਏ। ਕੌਂਸੂਲੇਟ ਬੰਦ ਸੀਗੇ ਤੇ ਸਪੀਡ ਉਹਨਾਂ ਦੀ ਫਿਰ ਹੌਲੀ ਜਿੱਦਾਂ ਸੀਗੀ ਉੱਦਾਂ ਹੀ ਚੱਲ ਰਹੀ ਹੈ। ਕੋਈ ਖਾਸ ਉਹਨਾਂ ਦੇ ਵਿੱਚ ਤਬਦੀਲੀ ਨਹੀਂ ਹੈਗੀ ਤੇ ਕਾਫੀ ਸਾਰੇ ਲੋਕੀ ਜਿਹੜੇ ਉਹਨਾਂ ਨੂੰ ਉਹੀ ਈਮੇਲ ਆ ਰਹੀ ਆ ਕਿ ਡਾਕੂਮੈਂਟ ਤੁਹਾਡੇ ਕੰਪਲੀਟ ਆ ਤੇ ਜਦੋਂ ਮੌਕਾ ਲੱਗੂਗਾ ਉਦੋਂ ਇੰਟਰਵਿਊ ਦੇਵਾਂਗੇ ਤੇ ਉਹ ਕੰਮ ਉੱਥੇ ਖੜਾ। ਜੀ ਇਮੀਗ੍ਰੇਸ਼ਨ ਰਿਫਾਰਮ ਦੀ ਤੁਸੀਂ ਚਰਚਾ ਕੀਤੀ ਸੀ ਆ ਲੇਟਲੀ ਮੈਂ ਦੇਖ ਰਿਹਾ ਪਿਛਲੇ 1-2 ਵੀਕ ਦੇ ਵਿੱਚ ਇਮੀਗ੍ਰੇਸ਼ਨ ਜਿਹਦੀ ਗੱਲ ਰਿਫਾਰਮ ਦੀ ਗੱਲ ਫੇਰ ਚੱਲਦੀ ਆ। ਖਾਸ ਕਰਕੇ ਜਿਹੜੇ ਫਾਰਮ ਵਰਕਰ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਆ ਕੀ ਇਹਨਾਂ ਦਾ ਲੱਗਦਾ ਹੈ ਕਿ ਭਵਿੱਖ ਕੀ ਲੱਗ ਰਿਹਾ ਕੁਝ ਹੈ ਰਿਫਾਰਮ ਵੱਲ ਨੂੰ ਵੱਧ ਸਕੂਗਾ ਕਦੀ ਜਾਂ ਨਹੀਂ? ਮੁਸ਼ਕਿਲ ਹੀ ਲੱਗ ਰਿਹਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਰਿਫਾਰਮ ਹੋ ਸਕਣਾ ਕਿਉਂਕਿ ਉਹਦਾ ਸਿੰਪਲ ਜਿਹਾ ਲੌਜਿਕ ਹੈ ਕਿ ਉਹਦੇ ਲਈ ਤੁਹਾਨੂੰ ਮੈਜੋਰਟੀ ਚਾਹੀਦੀ ਹੈ ਤੇ ਦੋਨਾਂ ਹਾਊਸਾਂ ਦੇ ਵਿੱਚ ਬਿੱਲ ਜਿਹੜੇ ਪਾਸ ਹੋਣੇ ਚਾਹੀਦੇ ਆ ਤੇ ਜਾਂ ਫਿਰ ਦੋਨਾਂ ਦੀ ਆਪਸ 'ਚ ਪਾਰਟੀਆਂ 'ਚ ਐਗਰੀਮੈਂਟ ਹੋਣੀ ਚਾਹੀਦੀ ਹੈ ਕਿ ਫਿਲੀਬਸਟਰ ਵਗੈਰਾ ਕੁਛ ਨਾ ਹੋਵੇ ਤੇ ਜਿੱਦਾਂ ਕਿ ਆਪਾਂ ਡਿਸਕਸ ਕੀਤਾ ਇਹਦੇ ਬਾਰੇ ਆਪਾਂ ਇੱਕ ਸ਼ੋਅ ਕੀਤਾ ਸੀਗਾ ਕਿ ਬਿੱਲ ਜਿਹੜੇ ਕਿੱਦਾਂ ਪਾਸ ਹੁੰਦੇ ਆ ਕਾਂਗਰਸ ਦੇ ਵਿੱਚ ਕੀ ਗ੍ਰਿਡ ਲਾਅ ਕਿੱਦਾਂ ਹੁੰਦੇ ਆ ਉਹਨਾਂ ਨੂੰ ਰਿਜ਼ੋਲਵ ਕਿੱਦਾਂ ਹੁੰਦੇ ਆ। ਸੋ ਲੀਡਰ ਕਹਿਣ ਨੂੰ ਤਾਂ ਹੁਣ ਜਿੱਦਾਂ ਮਰਜ਼ੀ ਕਹੀ ਜਾਣ ਪਰ ਇਹ ਹੈ ਕਿ ਪ੍ਰੈਕਟੀਕਲੀ ਜਿਹੜੇ ਨੰਬਰ ਹੀ ਨਹੀਂ ਤੁਹਾਡੇ ਐਡ ਅਪ ਹੁੰਦੇ ਕਿ ਜਿਹਦੇ ਕਰਕੇ ਰਿਫਾਰਮ ਤੁਹਾਡਾ ਪਾਸ ਹੋ ਸਕੇ। ਸੋ ਇਮੀਗ੍ਰੇਸ਼ਨ ਰਿਫਾਰਮ ਦਾ ਔਖਾ ਕੰਮ ਲੱਗਦਾ ਜੇ ਤਾਂ ਹੁਣ ਦੇਖਦੇ ਹਾਂ ਮਤਲਬ ਪੋਲੀਟੀਕਲ ਮਾਰਕਅਪ ਕੀ ਹੁੰਦਾ ਇਲੈਕਸ਼ਨਸ ਤੋਂ ਬਾਅਦ ਮਿਡ ਟਰਮ ਤੋਂ ਬਾਅਦ ਉਸ ਤੋਂ ਬਾਅਦ ਕੀ ਕਿੱਦਾਂ ਚੱਲਦੀਆਂ ਅੱਗੇ ਗੱਲਾਂ ਫਾਈਨਲ ਜਦੋਂ 4 ਸਾਲ ਵਾਲੀ ਜਿਹੜੀ ਆਪਣੀ ਇਲੈਕਸ਼ਨ ਜਿਹੜੀ ਆਉਂਦੀ ਹੈ ਸਾਰਾ ਜਿਹੜਾ ਟੋਟਲ ਜਿਹੜਾ ਕਹਿ ਲਓ ਕਿ ਕਿੱਦਾਂ ਬਣਦਾ ਜੇ ਤਾਂ ਮੇਰੇ ਡੈਮੋਕ੍ਰੇਟਸ ਆ ਜਾਂਦੇ ਆ ਤੇ ਪਿਛਲੀਆਂ ਇਲੈਕਸ਼ਨ 'ਚ ਆਪਾਂ ਦੇਖਿਆ ਕਿ ਕੋਈ ਇੰਨਾ ਮਾੜਾ ਵੀ ਨਹੀਂ ਡੈਮੋਕ੍ਰੇਟਸ ਨੇ ਪਰਫਾਰਮ ਕੀਤਾ ਕਿ ਲੋਕੀ ਕਹਿੰਦੇ ਇਹਨਾਂ ਨੂੰ ਹਟਾ ਹੀ ਦੇਣਾ। ਸੋ ਬਰਾਬਰੀ ਦਾ ਹੀ ਕੰਪੀਟੀਸ਼ਨ ਚੱਲ ਰਿਹਾ। ਜੀ ਜੀ